Indian Prime Minister Modi is focused on combating Sikh separatism despite its scant support among country's small religious minority due to security and political concern, officials and experts say. उन्हें ਇਹ ਕਿਹਾ ਕਿ ਜੀ ਇਹ ਜਿਹੜੀ ਸਿੱਖ ਹੋਮਲੈਂਡ ਦੀ ਮੂਵਮੈਂਟ ਹੈ ਇਹਨੂੰ ਤਾਂ ਦਹਾਕਿਆਂ ਪਹਿਲਾਂ ਕ੍ਰਸ਼ ਕਰ ਦਿੱਤਾ ਗਿਆ ਸੀ। ਹੁਣ ਉਹ ਗਲੋਬਲ ਸਟੇਜ ਦੇ ਉੱਤੇ ਬਰਸਟ ਕਰ ਰਹੀ ਹੈ ਯੂਨਾਈਟਿਡ ਸਟੇਟਸ ਔਰ ਕੈਨੇਡਾ 'ਚ, ਕਿਉਂਕਿ ਇੰਡੀਅਨ ਆਫੀਸ਼ੀਅਲਸ ਦੇ ਉੱਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਅਸੈਸੀਨੇਸ਼ਨ ਪਲਾਟ ਜਿਹੜੇ ਨੇ ਉਹ ਕੀਤੇ ਨੇ। The diplomatic dust-ups with normally friendly Washington and Ottawa highlight the outsized role Sikh separatism plays in the political calculus of Modi's Hindu nationalist government, which is in a strong position to win national election next year. Indian security officials say they must crack down on what they call Sikh connections to crime overseas linked to Sikh homeland of Punjab. He is exploiting the issue for political gain after Sikh farmers dealt his government one of its biggest blows by forcing a rollback of agriculture reforms. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਇੰਟਰਨੈਸ਼ਨਲ ਮੀਡੀਆ ਵਿੱਚ ਖਾਲਿਸਤਾਨ ਮੁੱਦੇ ਨੂੰ ਲੈ ਕੇ ਕਾਫੀ ਵਿਚਾਰ ਚਰਚਾ ਹੈ ਔਰ ਇੱਕ ਵਿਚਾਰ ਜਿਹੜਾ ਕਾਫੀ ਉਭਾਰਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਜਾਣਬੁੱਝ ਕੇ ਖਾਲਿਸਤਾਨ ਦੇ ਮੁੱਦੇ ਨੂੰ ਉਭਾਰ ਰਹੀ ਹੈ। ਅਸਲ ਵਿੱਚ ਇਸ ਨੂੰ ਬਹੁ ਗਿਣਤੀ ਸਿੱਖਾਂ ਦੀ ਹਮਾਇਤ ਨਹੀਂ ਹੈ। ਸੋ ਇਸ ਆਰਗੂਮੈਂਟ ਵਿੱਚ ਕਿੰਨੀ ਕੁ ਸੱਚਾਈ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਕਿ ਇਹ ਸਾਰਾ ਘਟਨਾਕ੍ਰਮ ਜਿਹੜਾ 18 ਸਤੰਬਰ ਤੋਂ ਜਸਟਿਨ ਟਰੂਡੋ ਵੱਲੋਂ ਭਾਈ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਮਰਡਰ ਲਈ ਭਾਰਤੀ ਏਜੰਸੀਆਂ ਨੂੰ ਦੋਸ਼ ਦੱਸਣ ਦੇ ਨਾਲ ਜਿਹਦੀ ਸ਼ੁਰੂਆਤ ਹੋਈ ਔਰ 29 ਨਵੰਬਰ ਨੂੰ US ਜਸਟਿਸ ਡਿਪਾਰਟਮੈਂਟ ਵੱਲੋਂ ਜਿਹੜਾ ਉਹਨਾਂ ਦੇ ਜਿਹੜਾ ਡਰੱਗ ਐਡਮਿਨਿਸਟ੍ਰੇਸ਼ਨ ਔਰ FBI ਇਹਨਾਂ ਵੱਲੋਂ ਜਿਹੜੀ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਉਹਨਾਂ ਨੇ ਇੰਡਾਇਕਟਮੈਂਟ ਫਾਈਲ ਕੀਤੀ, ਉਸ ਤੋਂ ਬਾਅਦ ਇੱਕ ਗੰਭੀਰ ਚਰਚਾ ਵੀ ਇੰਟਰਨੈਸ਼ਨਲ ਮੀਡੀਆ 'ਚ ਸਿੱਖ ਇਸ਼ੂ ਖਾਲਿਸਤਾਨ ਨੂੰ ਲੈ ਕੇ, ਇੱਕ ਤਾਂ ਸਿਰਫ ਲਾ ਐਂਡ ਆਰਡਰ ਨਾਲ ਸੰਬੰਧਿਤ ਹੈ, ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ, ਪਰ ਇਹ ਇੱਕਦਮ ਮੁੱਦਾ ਜਿਹੜਾ ਦੁਨੀਆ ਦੇ ਸੰਜੀਦਾ ਜਾਂ ਸੋਚਵਾਨ ਜਾਂ ਸੂਝਵਾਨ ਜਾਂ ਜਿਹੜੇ ਸਾਊਥ ਏਸ਼ੀਆ ਤੋਂ ਦੀ ਸਿਆਸਤ 'ਚ ਕੋਈ ਬਹੁਤੀ ਦਿਲਚਸਪੀ ਨਹੀਂ ਰੱਖਦੇ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਅਮਰੀਕਾ ਦੇ ਓਵਰਆਲ ਸਿਸਟਮ 'ਚ ਕਦੇ ਵੀ ਸਾਊਥ ਏਸ਼ੀਆ ਕੋਈ ਚਰਚਾ ਦਾ ਵਿਸ਼ਾ ਨਹੀਂ ਰਿਹਾ। ਉਹ ਤਾਂ ਹੁਣ ਕਿਉਂਕਿ ਚਾਈਨਾ ਫੈਕਟਰ ਦੀ ਗੱਲ ਜ਼ਿਆਦਾ ਹੋਣ ਲੱਗੀ ਤਾਂ ਉਹਦੇ 'ਚ ਇੰਡੀਆ ਤੇ ਪਾਕਿਸਤਾਨ ਤੇ ਇਹ ਦੂਸਰੇ ਰਹੇ। ਹਾਲਾਂ ਅਮਰੀਕਾ ਦੇ ਲਈ ਪਾਕਿਸਤਾਨ ਇੰਪੋਰਟੈਂਟ ਰਿਹਾ ਹਮੇਸ਼ਾ ਹੀ, ਕਿਉਂਕਿ ਉਹਦਾ ਇੱਕ ਆਪਣਾ ਰੀਜ਼ਨ, ਕਿਉਂਕਿ ਸੋਵੀਅਤ ਯੂਨੀਅਨ ਦਾ ਨੈਕਸਟ ਨੇਬਰ ਅਫਗਾਨਿਸਤਾਨ ਸੀ ਔਰ ਅਫਗਾਨਿਸਤਾਨ ਦਾ ਨੈਕਸਟ ਪਾਕਿਸਤਾਨ ਸੀ। ਹਾਲਾਂ ਈਵਨ ਇਹ ਜਿਹੜੇ ਇੱਕ ਸਵੀਡਨ ਦੇ ਵਿੱਚ ਪ੍ਰੋਫੈਸਰ ਐਮਰੇਟਸ ਨੇ ਪਾਕਿਸਤਾਨੀ ਮੂਲ ਦੇ, ਉਹਨਾਂ ਦਾ ਇਸ਼ਤਿਆਕ ਅਹਿਮਦ, ਉਹਨਾਂ ਦੀ ਕਿਤਾਬ ਹੈ ਪਾਕਿਸਤਾਨ ਦਾ ਗੈਰੀਜ਼ਨ ਸਟੇਟ। 47 ਦੌਰ ਦੇ ਵਿੱਚ ਪਾਕਿਸਤਾਨ ਦਾ ਹੋਂਦ 'ਚ ਆਉਣਾ ਜਾਂ ਸਿੱਖਾਂ ਦਾ ਕੁਛ ਨਾ ਬਣਨਾ, ਇਹਨੂੰ ਲੈ ਕੇ ਹਮੇਸ਼ਾ ਡਿਬੇਟ ਰਹਿੰਦੀ ਹੈ ਔਰ ਉਹਦੇ ਵਿੱਚ ਉਹਨਾਂ ਦਾ ਇਹ ਖਿਆਲ ਹੈ, ਹਾਲਾਂਕਿ ਮੈਂ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ, ਪਰ ਇੱਕ ਸਾਈਜ਼ੇਬਲ ਵਿਊ ਜ਼ਰੂਰ ਹੈ ਕਿ ਵੀ ਈਵਨ ਸੈਕੰਡ ਵਰਲਡ ਵਾਰ ਤੋਂ ਬਾਅਦ ਜਦੋਂ ਕਿ ਇਹ ਜਰਮਨ ਜਿਹਨੂੰ ਲੀਡ ਕਰ ਰਿਹਾ ਸੀ ਹਿਟਲਰ ਔਰ ਫਾਸ਼ਿਸਟ, ਇਹ ਸਾਰੇ ਡਾਊਨ ਹੋਏ, ਪਰ ਇਹਦੇ ਨਾਲ ਹੀ ਬ੍ਰਿਟਿਸ਼ ਐਮਪਾਇਰ ਦਾ ਵੀ ਸੂਰਜ ਜਿਹੜਾ ਅਸਤ ਹੋ ਗਿਆ, ਉਹ ਵੀ ਗਰੂਬ ਹੋਇਆ। ਤੇ ਫਿਰ ਇੱਥੋਂ ਦੇ ਸਿਆਣਿਆਂ ਨੂੰ, ਰੂਜ਼ਾਵੈਲਟ ਨੂੰ ਜਾਂ UK ਦਾ ਚਰਚਲ ਜਾਂ ਉਹਨਾਂ ਨੂੰ ਇਹ ਨਜ਼ਰ ਆਇਆ ਵੀ ਹੁਣ ਸੋਵੀਅਤ ਯੂਨੀਅਨ ਦਾ ਉਭਾਰ ਕਮਿਊਨਿਜ਼ਮ ਇੱਕ ਪਾਵਰ ਦੇ ਤੌਰ 'ਤੇ ਉਭਰਿਆ ਔਰ ਕਮਿਊਨਿਜ਼ਮ ਦਾ ਰੂਪ ਜਦੋਂ ਐਂਡ ਹੋ ਰਿਹਾ ਸੀ ਸੈਕੰਡ ਵਰਲਡ ਵਾਰ, ਬਰਲਿਨ 'ਚ ਫੌਜ ਵੜੀ ਔਰ ਕੀ ਬਿਹੇਵ ਸੀ, ਈਸਟਰਨ ਯੂਰਪ ਕਿਵੇਂ ਦੱਬਿਆ। ਸੋ ਇਹਨਾਂ ਨੂੰ ਇਹੀ ਸਿਆਣਪ ਹੁੰਦੇ, ਇਹਨਾਂ ਨੂੰ ਨਜ਼ਰ ਆ ਗਿਆ ਸੀ ਕਿ ਇਹ ਜਿਹੜਾ ਪਾਰਟ ਹੈ
ਇਹ ਅਲਟੀਮੇਟਲੀ ਹੁਣ ਨੈਕਸਟ ਐਨਮੀ ਜਿਹੜਾ ਉਹ ਕਮਿਊਨਿਜ਼ਮ ਹੋਣ ਜਾ ਰਿਹਾ। ਬੇਸ਼ੱਕ ਨਾਜ਼ੀਜ਼ਮ ਫਾਸ਼ਿਜ਼ਮ ਦਾ ਐਂਡ ਹੋਇਆ ਔਰ ਇਹ ਉਹਨਾਂ ਦਾ ਹਾਈਪੋਥੇਸਿਸ ਹੈ ਤੇ ਉਹਨਾਂ ਨੇ ਹੀ ਇਹ ਕੈਲਕੂਲੇਟ ਕੀਤਾ ਕਿ ਵੀ ਜੇ ਸੋਵੀਅਤ ਯੂਨੀਅਨ, ਕਿਉਂਕਿ ਅਫਗਾਨਿਸਤਾਨ ਤਾਂ ਵੈਸੇ ਹੀ ਅਨਕੰਟਰੋਲ ਟੈਰੀਟਰੀ ਰਹੀ ਹੈ ਬ੍ਰਿਟਿਸ਼ ਪੀਰੀਅਡ 'ਚ ਵੀ, ਉਸ ਤੋਂ ਪਹਿਲਾਂ ਵੀ, ਉਸ ਤੋਂ ਬਾਅਦ ਵੀ, ਹੁਣ ਤੱਕ ਵੀ। ਸੋ ਇਹ ਅਲਟੀਮੇਟਲੀ ਸੋਵੀਅਤ ਸਪੈਲ ਦੇ ਵਿੱਚ ਜਾਏਗਾ ਅਫਗਾਨਿਸਤਾਨ। ਸੋਵੀਅਤ ਯੂਨੀਅਨ ਦਾ ਹਮੇਸ਼ਾ ਹੀ ਜ਼ਾਰਸ਼ਾਹੀ ਦੇ ਜ਼ਮਾਨੇ ਤੋਂ ਉੱਥੋਂ ਆਉਣ ਦਾ, ਔਰ ਇਹ ਵੀ ਇੱਕ ਕਾਰਨ ਸੀ ਜਦੋਂ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੰਮ੍ਰਿਤਸਰ ਦੀ ਟੀਟੀ ਅੰਗਰੇਜ਼ਾਂ ਨੇ ਸਾਈਨ ਕੀਤੀ। ਉਦੋਂ ਵੀ ਉਸ ਰਾਊਟ ਰਾਹੀਂ ਭਾਵੇਂ ਨੈਪੋਲੀਅਨ ਬੋਨਾਪਾਰਟ ਦੇ ਇੱਧਰ ਆਉਣ ਦਾ ਮੁਕਾਮ ਸੀ, ਫਰੈਂਚ ਦਾ ਜਾਂ ਦੂਜੇ, ਪਰ ਹਮੇਸ਼ਾ ਹੀ ਇਹ ਵੈਸਟਰਨ ਵਰਲਡ ਨੂੰ ਇਹ ਗੱਲ ਸਤਾਉਂਦੀ ਰਹੀ ਹੈ ਕਿ ਜਿਹੜਾ ਰਸ਼ੀਅਨ ਡ੍ਰੀਮ ਹੈ ਕਿ ਉਹਨਾਂ ਦੀਆਂ ਸਾਰੀਆਂ ਜਿੰਨੀਆਂ ਪੋਰਟਸ ਨੇ ਉਹ ਵਿੰਟਰ ਪੋਰਟਸ ਨੇ, ਉਹਨਾਂ ਦੀ ਆਈਸ ਹੈ, ਔਰ ਵਾਰਮ ਵਾਟਰਸ ਦੀ ਪੋਰਟ ਤਾਂ ਜਿਹੜੀ ਆ ਉਹ ਇੱਧਰ ਹੀ ਆ ਕੇ ਆਉਂਦੀ ਹੈ ਕਿ ਵੀ ਆਲਵੇਜ਼ ਉਹਨਾਂ ਦਾ ਇਹ ਡ੍ਰੀਮ ਰਿਹਾ ਟੂ ਹੈਵ ਏ ਡਿਪ ਇਨ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ। ਔਰ ਉਹਨਾਂ ਨੂੰ ਇਹ ਸੀ ਕਿ ਵੀ ਅਫਗਾਨਿਸਤਾਨ ਤੋਂ ਬਾਅਦ ਜਦੋਂ ਉਹਨਾਂ ਨੇ ਵਧਣਾ ਸਬ ਕੰਟੀਨੈਂਟ ਵੱਲ, ਸੋਵੀਅਤਸ ਨੇ, ਕਮਿਊਨਿਸਟਾਂ ਨੇ, ਤੇ ਉਹਨੂੰ ਰੋਕਣ ਦੇ ਲਈ ਇੱਕ ਫੌਜੀ ਸਟੇਟ ਹੋਣੀ ਚਾਹੀਦੀ ਹੈ। ਔਰ ਸ਼ਾਇਦ ਜਦੋਂ ਚਰਚਲ ਲੈਵਲ ਦੇ ਉੱਤੇ ਉਹ ਖਾਲਿਸਤਾਨ ਦਾ ਮੁੱਦਾ ਵੀ ਉਸ ਨੂੰ ਸੈਂਟਰਲ ਸਟੇਜ ਤੇ ਰੱਖ ਰਹੇ ਸੀ ਤੇ ਆਫਰ ਵੀ ਉਸ ਕਿਸਮ ਦੀ ਸੀ। ਸੋ ਉਹ ਇੱਕ ਟਵਿਨ ਸਟੇਟਸ ਵੀ ਕ੍ਰੀਏਟ ਕਰਨ ਦੀ ਲਾਈਨ ਹੋਏਗੀ ਜਿਹਦੇ 'ਚ ਉਹਨਾਂ ਦਾ ਇੰਟਰਸਟ ਵੀ ਸੀ, ਪਾਕਿਸਤਾਨ। ਔਰ ਜ਼ਾਹਰ ਹੈ ਕਿ ਜੇ 1979 'ਚ ਸੋਵੀਅਤ ਯੂਨੀਅਨ ਦੇ ਉਸ ਇਨਫਲਕਸ ਨੂੰ ਰੋਕਿਆ ਉਹਨਾਂ ਨੇ, ਪਾਕਿਸਤਾਨ ਨੇ ਹੀ ਰੋਕਿਆ। ਪਾਕਿਸਤਾਨ ਬੇਸ ਬਣਿਆ CIA ਔਰ ISI ਉਹਨਾਂ ਦੀ ਜੁਆਇੰਟ, ਔਰ ਫਿਰ ਮੁਜਾਹਿਦੀਨ ਔਰ ਸੋਵੀਅਤ ਯੂਨੀਅਨ ਦੀ ਡਿਫੀਟ ਅਫਗਾਨਿਸਤਾਨ 'ਚ, ਔਰ ਉਸ ਤੋਂ ਬਾਅਦ ਉਹਦੇ 15 ਟੁਕੜੇ ਹੋਣਾ 1999-90 ਤੱਕ। ਸੋ ਐਜ਼ ਏ ਗੈਰੀ ਉਹ ਪਾਕਿਸਤਾਨ 'ਚ ਇੰਟਰਸਟ ਅਮਰੀਕਾ ਜਾਂ ਵੈਸਟਰਨ ਵਰਲਡ ਦਾ ਰਿਹਾ, ਲੇਕਿਨ ਭਾਰਤ ਦੇ ਹਵਾਲੇ ਨਾਲ ਭਾਰਤ ਤਾਂ ਚਲਾ ਗਿਆ ਸੋਵੀਅਤ ਬਲਾਕ ਦੇ ਵਿੱਚ ਹੀ ਜਾਂ ਦੂਸਰਾ। ਹੁਣ ਜਦੋਂ ਕਿ ਇਹ ਸਾਰਾ ਪਾਰਟ ਇਸ ਲੈਵਲ ਤੇ ਜਾ ਕੇ ਕਿ ਭਾਈ ਆਲ ਆਫ ਏ ਸਡਨ ਸਿੱਖਾਂ ਨੂੰ ਕਿਉਂ ਇੰਡੀਅਨ ਸਟੇਟ ਟਾਰਗੇਟ ਕਰ ਰਹੀ ਹੈ, ਹੁਣ ਇਹ ਈਵਨ 80ਵਿਆਂ ਦੇ ਫਿਨੋਮੀਨਨ ਵੀ ਸਮਝਣਾ ਚਾਹੁੰਦੇ ਨੇ ਵੀ ਖਾਲਿਸਤਾਨ ਦਾ ਪਾਰਟ ਕੀ ਹੈ। ਇਹ ਨਹੀਂ ਹੈ ਵੀ ਇਹਨਾਂ ਨੂੰ ਇਹ ਪਤਾ ਨਹੀਂ ਸੀ ਜਾਂ ਬਾਹਰਲਿਆਂ ਨੂੰ ਕਿ ਭਾਈ 2 ਵਰਲਡ ਵਾਰਸ ਵੇੜੇ ਜਾਂ ਉਹ, ਪਰ ਉਹ ਤਾਂ ਉਹਨਾਂ ਦੇ ਲਈ ਜਿਵੇਂ ਬ੍ਰਿਟਿਸ਼ ਜਿੱਥੇ ਇੱਥੇ ਰੂਲ ਕਰਦੇ ਸੀ ਉੱਥੋਂ ਮਰਸਨਰੀ ਭਰਤੀ ਕਰਕੇ ਲਿਆਂਦੇ, ਉਹ ਮਰ ਗਏ, ਉਹਨਾਂ ਦੇ ਲਈ ਠੀਕ ਹੈ ਕਿ ਬਈ ਉਹਨਾਂ ਨੂੰ ਤਨਖਾਹ ਮਿਲਦੀ ਸੀ, ਦੇ ਡਾਈਡ ਫॉर ਇਟ। ਹੁਣ ਇਸ ਸਾਰੇ ਚੋਂ ਇੱਕ ਪਾਸੇ ਤਾਂ ਜਿਵੇਂ ਅਸੀਂ ਟਾਈਮ ਮੈਗਜ਼ੀਨ ਦੇ ਆਰਟੀਕਲ ਦੀ ਗੱਲ ਕੀਤੀ ਕਿ ਉਹ ਇੱਕ ਸੰਜੀਦਾ ਰਾਈਟ ਅਪ ਹੈ ਜਿਹਦੇ 'ਚ ਸਿੱਖ ਕੇਸ, ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਤੋਂ ਸਿੱਖ ਰਾਜ 1849 ਤੱਕ, ਸਿੱਖ ਐਮਪਾਇਰ, ਔਰ ਫਿਰ 1947 ਦੌਰ, ਔਰ ਫਿਰ 75 ਸਾਲਾਂ 'ਚ ਉਹਨਾਂ ਦੀਆਂ ਬੇਇਨਸਾਫੀਆਂ, ਫਿਰ 80s ਤੋਂ ਲੈ ਕੇ ਜਿਹੜਾ ਸਿੱਖ ਜੈਨੋਸਾਈਡ ਦੀ ਲਾਈਨ, ਉਹ ਕੇਸ ਬਿਲਟ ਕੀਤਾ। ਹੁਣ ਕਿਉਂਕਿ ਉਸ ਦੀ ਕਾਫੀ ਚਰਚਾ ਹੋਈ ਤੇ ਇਹ ਜਿਹੜੀਆਂ ਵੱਡੀਆਂ ਪਬਲੀਕੇਸ਼ਨਸ ਹੁੰਦੀਆਂ ਨੇ ਜਾਂ ਨਿਊਜ਼ ਏਜੰਸੀਜ਼ ਹੁੰਦੀਆਂ, ਇਹਨਾਂ ਦਾ ਵੀ ਇੱਕ ਦੂਸਰੇ ਦੇ ਨਾਲ ਕੰਪੀਟੀਸ਼ਨ ਵੀ ਚੱਲ ਰਿਹਾ ਹੁੰਦਾ। ਹੁਣ ਅੱਜ ਰॉयटर ਦੇ ਵਿੱਚ ਇੱਕ ਆਰਟੀਕਲ ਜਿਹਦਾ ਟਾਈਟਲ ਹੀ ਇਹ ਹੈ, ਇੰਡੀਆ PM ਮੋਦੀਜ਼ ਸਿੱਖ ਸੈਪਰੇਟਿਸਟ ਫਾਈਟ ਡਰਿਵਨ ਬਾਈ ਸਿਕਿਉਰਿਟੀ ਪੋਲਿਟਿਕਸ। ਹੁਣ ਇਹਨੂੰ ਲਿਖਣ ਵਾਲਾ ਆਰਟੀਕਲ ਨੂੰ ਕ੍ਰਿਸ਼ਨ ਕੌਸ਼ਕ ਨਾਂ ਦੇ ਹਿੰਦੂ ਸੱਜਣ ਨੇ, ਹਾਲਾਂ ਥੱਲੇ ਜਦੋਂ ਰਿਪੋਰਟਿੰਗ ਹੈ ਬਾਈ ਕ੍ਰਿਸ਼ਨ ਕੌਸ਼ਕ, editing by YP Rajesh, again Indian, and William Mallard, ਜ਼ਾਹਰ ਹੈ ਗੋਰਾ ਹੋਏਗਾ। ਅੱਛਾ, ਹੁਣ ਇਹ ਰॉयटर, ਹੁਣ ਰॉयटर ਜਿਵੇਂ ਅਸੀਂ ਕਹਿੰਦੇ ਆ ਵੀ ਐਸੋਸੀਏਟਡ ਪ੍ਰੈਸ ਔਰ ਰॉयटर ਇਹ ਗਲੋਬਲ ਏਜੰਸੀਜ਼ ਨੇ। ਹੁਣ ਇਹਦੇ 'ਚ ਜੇ ਤਾਂ ਸਵਾਲੀਆ ਨਿਸ਼ਾਨ ਇਸ ਦੇ ਉੱਤੇ ਪਾ ਦਿੰਦੇ, ਫਿਰ ਤਾਂ ਅਸੀਂ ਇਹਨੂੰ ਐਜ਼ ਏ ਵਨ ਫੈਕਟਰ ਕਹਿ ਸਕਦੇ ਹਾਂ ਕਿ ਇੱਕ ਤਬਕਾ ਇਹ ਸੋਚਦਾ ਹੈ ਜਿਹੜਾ ਇਹ ਵੀ ਪ੍ਰਚਾਰਦਾ ਕਿ ਦੇਖੋ ਇਹ ਤਾਂ ਬਾਹਰ ਜਿਹੜੇ ਨੇ ਉਹ ਕੁਛ ਲੋਕ ਰੌਲਾ ਪਾਉਂਦੇ ਨੇ, ਉਹਨਾਂ ਦਾ ਵੈਸਟਡ ਇੰਟਰਸਟ ਹੈ, ਲੇਕਿਨ ਸਿੱਖ ਤਾਂ ਚਾਹੁੰਦੇ ਹੀ ਨਹੀਂ, ਪੰਜਾਬ 'ਚ ਤਾਂ ਸਿੱਖ ਚਾਹੁੰਦੇ ਹੀ ਨਹੀਂ ਖਾਲਿਸਤਾਨ, ਉਹਨਾਂ ਦਾ ਇਹ ਜ਼ੋਰ ਲੱਗਾ। ਹੁਣ ਇਹ ਜਿਹੜਾ ਆਰਗੂਮੈਂਟ ਹੈ ਇਹ ਇਨ ਵੈਰੀ ਜਿਹਨੂੰ ਤੁਸੀਂ ਲੁਕਵੇਂ ਤਰੀਕੇ ਦੇ ਨਾਲ ਇਸ ਆਰਗੂਮੈਂਟ ਦਾ ਜਵਾਬ ਹੈ ਕਿ ਜੀ ਨਹੀਂ, ਇਹ ਸਿੱਖਾਂ ਦੇ ਨਾਲ ਕੋਈ ਧੱਕਾ ਨਹੀਂ ਜਾਂ ਸਿੱਖ ਨਹੀਂ ਚਾਹੁੰਦੇ ਕਿ ਵੀ ਇਹ ਤਾਂ ਹਿੰਦੂ ਤਵੀਆਂ ਦਾ ਹੀ ਏਜੰਡਾ ਹੈ। ਹੁਣ ਇਸ ਕੰਟੈਕਸਟ ਦੇ ਵਿੱਚ ਪਹਿਲਾਂ ਤਾਂ ਮੈਂ ਹਾਲਾਂ ਇਹ ਟੋਟਲੀ ਹੌਸਟਾਈਲ ਨਹੀਂ ਹੈ, ਲੇਕਿਨ ਇਹ ਜਿਹੜਾ ਇੱਕ ਪਾਰਟ ਆਰਗੂਮੈਂਟ ਤਾਂ ਉਹ ਸਿੱਖਾਂ 'ਚ ਵੀ ਕੁਛ ਨੇ ਜਿਹੜੇ ਕਹਿੰਦੇ ਨੇ ਜੀ ਇਹ ਹੁਣ ਸਿੱਖਾਂ ਨੂੰ ਕੁੱਟ ਚਾੜਨਾ ਚਾਹੁੰਦੇ ਨੇ ਤਾਂ ਕਿ ਜਿਵੇਂ
ਇੰਦਰਾ ਗਾਂਧੀ ਨੇ ਕੁੱਟ ਚਾੜੀ ਤੇ ਰਾਜੀਵ ਗਾਂਧੀ ਨੇ ਮੈਜੋਰਟੀ ਪਾਰਲੀਮੈਂਟ 'ਚ ਲਈ, ਫਿਰ ਮੋਦੀ ਕਿਹਾ ਨੇ 2002 'ਚ ਮੁਸਲਮਾਨਾਂ ਨੂੰ ਕੁੱਟ ਚਾੜੀ, 2014 ਤੱਕ ਪਹੁੰਚਦਿਆਂ ਪ੍ਰਧਾਨ ਮੰਤਰੀ ਬਣ ਗਿਆ ਤੇ ਦੁਬਾਰਾ ਜਿਹੜਾ ਹੁਣ ਉਹ ਸਿੱਖਾਂ ਨੂੰ ਜਿਹੜਾ ਨਿਸ਼ਾਨਾ ਬਣਾ ਕੇ ਉਹ ਹਿੰਦੂਆਂ ਨੂੰ ਇਹ ਦੱਸਣਾ ਚਾਹੁੰਦੇ ਨੇ, ਦੇਖੋ ਜੀ ਮੋਦੀ ਔਰ RSS ਔਰ ਦੂਸਰਾ। ਇਹਦਾ ਮਤਲਬ ਇਹ ਨਹੀਂ ਹੈ ਵੀ RSS ਖੌਫਜ਼ਦਾ ਨਹੀਂ ਹੈ ਸਿੱਖਾਂ ਤੋਂ। ਮੋਦੀ ਨੂੰ ਤਾਂ ਮੈਂ ਐਜ਼ ਏ ਮੋਦੀ, ਅਮਿਤ ਸ਼ਾਹ, ਇਹ ਤਾਂ ਬਲੂ ਆਈਡ ਬॉयਜ਼ ਨੇ RSS ਦੇ। ਵਿਚਾਰਧਾਰਾ ਹਿੰਦੂਤਵੀਆਂ ਦੀ ਹੈ ਵੀ ਕੀ ਉਹ ਮਹਿਜ਼ ਹਿੰਦੂਤਵੀ ਜਿਹੜੇ ਨੇ ਉਹ ਵੋਟ ਪੋਲਿਟਿਕਸ ਦੇ ਖਾਤਰ ਇਹ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਨੇ, ਜਾਂ ਇਹ ਕਿਲਿੰਗ ਸਪਰੀ ਸ਼ੁਰੂ ਕੀਤੀ ਹੈ, ਜਾਂ ਉਹ ਸੱਚਮੁੱਚ ਇਸ ਨੂੰ ਸਮਝਦੇ ਨੇ ਕਿ ਭਾਈ ਸਿੱਖ ਹੁਣ ਇਸ ਪਾਸੇ ਆ ਗਏ ਨੇ, ਇਹਨਾਂ ਨੇ ਹਟਣਾ ਨਹੀਂ ਹੈ। ਔਰ ਉਹੀ ਨੀਤੀ ਜਿਹੜੀ ਇੱਕ ਪਾਸੇ ਉਹਨਾਂ ਨੇ ਡੈਥ ਕੇਸ ਨਾਲ ਮਾਰਨ ਦੀ ਕੋਸ਼ਿਸ਼ ਕੀਤੀ, ਹੁਣ ਉਹਨਾਂ ਦੀ ਇਕੱਲੀ ਹੋਮ ਮਿਨਿਸਟਰੀ ਨਹੀਂ, ਬਾਹਰ ਜਿੰਨੇ ਉਹਨਾਂ ਦੇ ਕੌਂਸਲੇਟ ਔਰ ਐਮਬੈਸੀਆਂ ਨੇ ਇੰਡੀਆ ਦੀਆਂ, ਉਹਨਾਂ ਨੇ ਇੱਕ ਕਿਤਾਬਚਾ ਜਿਹੜਾ ਇਹਨਾਂ ਦੇ ਮਿਨਿਸਟਰੀ ਨੇ ਛਾਪਿਆ, ਹੋਮ ਨੇ, कि मोदी ने सिखों के लिए क्या किया, यानी ਉਹਦੇ जो पूरी गणा जी ब्लैक लिस्ट खत्म करती, करतारपुर कॉरीडोर खोल दिता, ਉਹ हेमकुंड ਨੂੰ फलाना एयरवे बनाता, दूजा करता। ਇਹ ਸਾਰਾ ਇੱਕ ਪਾਸੇ ਤਾਂ ਇਹ, ਔਰ ਇਹਦੇ ਥੱਲੇ ਹੀ ਕਈ ਸਾਡੇ ਸਿੱਖ ਵੀ ਦੇਖੋ ਜੀ ਕਾਂਗਰਸ ਨਾਲੋਂ ਤਾਂ ਫਿਰ ਵੀ ਕਦੇ ਜਿਹੜਾ ਉਹ ਜੋ ਕਾਂਗਰਸ ਨੇ ਕੀਤਾ ਉਹ ਤਾਂ ਨਹੀਂ ਨਾ ਕੀਤਾ ਇਵੇਂ, ਫਿਰ ਵੀ ਉਹ ਉਸ ਕਿਸਮ ਦੇ ਜਿਹੜੇ ਉਹਨਾਂ ਦੇ ਮਰਸਨਰੀ ਕਿਸਮ ਦੀ ਥਿੰਕਿੰਗ ਹੈ, ਅਸੀਂ ਉਹਨਾਂ ਦਾ ਜ਼ਿਕਰ ਨਹੀਂ ਕਰਦੇ। ਪਰ ਦੂਸਰੇ ਪਾਸੇ ਜਿਹੜੀ ਸਾਇਲੈਂਟਲੀ ਕਿਲਿੰਗ ਸਪਰੀ ਕਰਨਾ ਉਹ ਉਹਨਾਂ ਦੇ ਫਿਰ ਨਾਨ ਸਟੇਟ ਐਕਟਰ ਉੱਥੇ ਰੌਲਾ ਪਾਉਂਦੇ ਨੇ। ਉਹ ਗੋਬਰ ਆਰੀਆ ਵਰਗੇ ਦੇਖੋ घुस के मारा, पंजवट को लाहौर में मारा, खंडा को बर्मिंगम में मारा, निजर को वहां मारा, अब उसकी वारी है, अब इसकी वारी है। वो इस काम दे उत्ते लगे हुए ने ते प्रभाव ये देने की कोशिश की जा रही है कि जी देखो ये तो कोई सिखां दी मंग ही नहीं है, ये फ्यू लो जड़े कुछ लोग ने। हुण इस सारे आर्गूमेंट की बिगनिंग की वो ये करदे, इंडियन प्राइम मिनिस्टर मोदी इज फोकस्ड ऑन कंबैटिंग सिख सेपरेटिज्म despite its scant support among country's small religious minority due to security and political concerns, officials and experts say। उन्होंने कहा जी ये पॉलिटिकल है क्योंकि मोदी जड़ा ये वोटा कढ़ना चाहता है और ये फिर उन्हें ये कहा कि जी ये जी सिख होमलैंड की मूवमेंट है इनू तो दहाकियां पहला क्रश कर दिता गया सी, हुण वो ग्लोबल स्टेज के उत्ते बस्ट कर रही है यूनाइटेड स्टेट्स और कैनेडा क्योंकि इंडियन ऑफिशल्स के उत्ते इल्ज़ाम लग्या कि उन्होंने असैसीनेशन प्लॉट जड़े ने वो कीते ने। उन्होंने कहा जी नवी दिल्ली जड़ी है दिल्ली सरकार इन्हूं डिनाई करती है, लेकिन जड़ा वो ये सारे दे चलदे हैं जड़ा सिख सैपरेटिज्म है कि ये, और उन्हें टर्म यूज़ की है द डिप्लोमैटिक डस्ट अप्स विद नॉर्मली फ्रेंडली वाशिंगटन एंड ऑटवा highlight the outsized role Sikh separatism plays in the political calculus of Modi's Hindu nationalist government, which is in a strong position to win national election next year। कि जी उन्हें तो जितनी जितनी है 2024 ਦੀ ਇਲੈਕਸ਼ਨ और ਉਹਦੀ ਪੋਲੀਟੀਕਲ ਕੈਲਕੂਲਸ ਦਾ ਇਹ ਹਿੱਸਾ ਹੈ। ਫਿਰ ਉਹਨੇ ਦੋ ਤਿੰਨ ਜਿਹੜੇ ਨੇ ਜਿਨ੍ਹਾਂ ਦੇ ਸੋਰਸ ਕੋਡ ਇਹ ਹੁੰਦਾ ਜਦੋਂ ਪਲਾਂਟ ਕਰਨੀ ਹੋਏ ਕੋਈ ਗੱਲ, ਫਿਰ ਅਨਨੋਨ ਸੋਰਸਿਸ didn't like to be quoted और वो ये कह रहा है कि Indian security officials say they must crack down on what they call Sikh connections to crime overseas linked to Sikh homeland of Punjab। कि जी बाहर जड़ा क्राइम हो रहा है वो भी ये सारा लिंक है ਇਹਦੇ ਨਾਲ। Sikh nationalists reject that claim। उन्होंने कहा भी Modi is trying to destroy their leadership and mobilize his Hindu base। दल खालसा दे भाई कंवरपाल सिंह बिट्टू ने उन्होंने कोट किया कि भाई ये और ये ठीक है जड़ा कंवरपाल सिंह मोदी ने कंवरपाल सिंह बिट्टू ने मोदी दे इस पार्ट में दिता है। उन्होंने कहा कि मोदी क्रिटिक्स से ही इज एक्सप्लॉइटिंग द इशू फॉर पॉलिटिकल गेन आफ्टर सिख फार्मर्स डेल्ट हिज गवर्नमेंट वन ऑफ इट्स बिगेस्ट ब्लोज बाई फोर्सिंग ए रोल बैक ऑफ एग्रीकल्चर रिफॉर्म्स। कि भी ये जड़ा फार्मर मूवमेंट के वेले इन्हां नूं कानून वापस लैने पे, इन्हां दे नक दे उत्ते वज्जा मुक्का सी जिन्हें इन्हां दी नकसीर फटाती और ये उन्होंने जड़ा उसका
ਰਿਵੈਂਜ ਵੀ ਹੈ ਔਰ ਇਹ ਆਪਣੇ ਹਿੰਦੂਤਵੀ ਬੇਸ ਨੂੰ ਸਟਰੋਂਗ ਕਰਨ ਦੀ ਲਾਈਨ ਵੀ ਹੈ। ਫਿਰ ਉਹਨੇ ਕਿਹਾ ਜੀ ਖਾਲਿਸਤਾਨ ਕੀ ਹੈ। ਫਿਰ ਇੰਡੀਅਨ ਸਿਕਿਉਰਿਟੀ ਆਫੀਸ਼ੀਅਲ ਬਿਨਾਂ ਨੇਮ ਦਿੱਤਿਆਂ ਗੱਲ ਕਹੀ। ਉਹਨੇ ਕਿਹਾ ਜੀ ਖਾਲਿਸਤਾਨ ਇਜ਼ ਲਾਈਕ ਏ ਡੈਡ ਹਾਰਸ। ਹੁਣ ਉਹਨੇ ਹੈਡਿੰਗ ਲਾਇਆ ਡੈਡ ਹਾਰਸ ਔਰ ਮੈਡ ਹਾਰਸ। ਹੁਣ ਇਹ ਸਿਕਿਉਰਿਟੀ ਇੰਡੀਅਨ ਅਫੀਸ਼ੀਅਲ ਤੋਂ ਕੋ ਆ ਰਿਹਾ ਜੀ ਇਹ ਤਾਂ ਡੈਡ ਹਾਰਸ ਹੈ। ਹੁਣ ਜਦੋਂ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਵੀ ਇਹ ਸਾਡੇ ਨੂੰ ਪਹਿਲਾਂ ਸਾਬਤ ਕਰਨਾ ਚਾਹੁੰਦੇ ਨੇ ਕਿ ਭਾਈ ਅਸੀਂ ਜਿਹੜਾ ਹੈ ਉਹ ਮੈਡ ਡੌਗ ਹੈ, ਦਾ ਪਾਲਿਸੀ ਇਜ਼ ਟੂ ਕਾਲ ਦਾ ਡੌਗ ਮੈਡ ਐਂਡ ਸ਼ੂਟ ਹਿਮ, ਮਾਰੋ। ਹੁਣ ਇਸ ਸਾਰੇ ਦੇ ਚੱਲਦੇ ਆ ਫਿਰ ਉਹਨੇ ਜਿਹੜਾ ਉਹ ਕੋਟ ਕੀਤਾ ਹੈ ਇੱਕ ਅਜੇ ਸਾਨੀ ਨੂੰ ਕਿ ਜੀ ਇਟ ਇਜ਼ ਐਕਸਪਲੋਇਟਿੰਗ ਵਟ ਐਵਰ ਲਿਮਿਟਡ ਖਾਲਿਸਤਾਨ ਐਲੀਮੈਂਟ ਦੇਅਰ ਇਜ਼ ਇਨ ਦਾ ਕੰਟਰੀ ਔਰ ਇਨ ਦਾ ਡਾਇਸਪੋਰਾ ਟੂ ਮੋਬਿਲਾਈਜ਼ ਦਾ ਹਿੰਦੂ ਪਾਪੂਲੇਸ਼ਨ। ਕਿ ਜੀ ਇਹ ਤਾਂ ਹਿੰਦੂ ਤਵੀਆਂ ਦਾ ਏਜੰਡਾ ਹੈ ਕਿਉਂਕਿ ਇਹਦੇ ਨਾਲ ਹਿੰਦੂ ਵੋਟਾਂ ਉਹਨਾਂ ਨੂੰ ਮਿਲਦੀਆਂ ਨੇ। ਸਿੱਖਾਂ ਦਾ ਤੁਸੀਂ ਡਰ ਪੈਦਾ ਕਰੋ ਜਿਵੇਂ ਇੰਦਰਾ ਗਾਂਧੀ ਨੇ ਪੈਦਾ ਕੀਤਾ ਜਾਂਦਾ। ਹੁਣ ਅਸੀਂ ਇਹ ਸਮਝਦੇ ਹਾਂ ਕਿ ਵੀ ਜਦੋਂ ਇਹ ਟਾਈਮ ਦੇ ਵਿੱਚ ਆਰਟੀਕਲ ਆਇਆ ਖਾਲਿਸਤਾਨ ਦੀ ਸਾਰੀ ਹਿਸਟਰੀ ਨੂੰ ਬਿਲਟ ਕਰਦੇ ਆ ਉਸ ਕੇਸ ਨੂੰ, ਤਾਂ ਮੈਨੂੰ ਲੱਗਦਾ ਸੀ ਕਿ ਵੀ ਹੁਣ ਆਪੋਜ਼ਿਟ ਕੀ ਆਏਗਾ, ਮੀਡੀਆ 'ਚ ਕੀ ਚਰਚਾ। ਹੁਣ ਟੈਰਰਿਜ਼ਮ ਤੋਂ ਤਾਂ ਗੱਲ ਅੱਗੇ ਨਿਕਲ ਗਈ ਕਿਉਂਕਿ ਉਹ ਤਾਂ ਇੰਡੀਆ ਐਜ਼ ਏ ਟੈਰਰਿਸਟ ਸਟੇਟ ਖੁਦ ਐਜ਼ ਏ ਰੋਗ ਸਟੇਟ ਆ ਗਈ। ਹੁਣ ਇਹਨੂੰ ਉਹ ਪੋਲੀਟੀਕਲੀ ਜਿਹੜਾ ਉਹ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਨਾਲ ਦੀ ਨਾਲ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਕਿ ਇਹ ਇੱਕ ਸਮਾਲ ਪਰਸੈਂਟੇਜ ਹੈ ਜਿਹੜੀ ਚਾਹੁੰਦੀ ਹੈ, ਸਿੱਖ ਤਾਂ ਚਾਹੁੰਦੇ ਹੀ ਨਹੀਂ ਹੈ। ਹੁਣ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਠੀਕ ਹੈ ਉਹਨਾਂ ਦੀ ਹਿੰਦੂ ਤਵੀਆਂ ਦੀ ਜੇ ਤੁਸੀਂ ਵੋਟ ਪੋਲੀਟਿਕਸ ਦੇਖਣੀ ਹੈ, ਹੁਣ ਜੇ ਉਹਨਾਂ ਨੇ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ 3 ਸਟੇਟਾਂ ਕੈਰੀ ਕੀਤੀਆਂ, ਉੱਥੇ ਤਾਂ ਉਹਨਾਂ ਨੇ ਕੋਈ ਸਿੱਖ ਇਸ਼ੂ ਨੂੰ ਸੈਂਟਰਲ ਇਸ਼ੂ ਨਹੀਂ ਬਣਾਇਆ। ਉਦੋਂ ਤਾਂ ਪੂਰੀ ਹਿਊਮਿਲੇਸ਼ਨ ਸੀ ਕਿ ਇੰਡਾਇਕਟਮੈਂਟ ਵੀ ਹੋ ਗਈ, ਦੂਜੇ ਵੀ ਹੋ ਗਈ, ਫਿਰ ਵੀ ਉਹ ਜਿੱਤੇ ਕਿਉਂਕਿ ਉਹਨਾਂ ਨੂੰ ਹੁਣ 20% ਈਵਨ ਜਿਹੜੇ ਮੁਸਲਮਾਨ, ਸਿੱਖ ਜਾਂ ਈਸਾਈ ਨੇ ਉਹਨਾਂ ਦੀਆਂ ਵੋਟਾਂ ਨਹੀਂ ਚਾਹੀਦੀਆਂ। ਉਹ 80% ਹਿੰਦੂਆਂ ਦੇ, ਇਕੱਲਾ ਇਹੀ ਨਹੀਂ ਵੀ ਉਹਨਾਂ ਨੂੰ ਉਹ ਇੱਕ ਉਹਨਾਂ ਨੇ ਹਿੰਦੂਆਈਜ਼ ਕਰ ਦਿੱਤਾ ਹੈ ਜਾਂ ਰੈਡੀਕਲਾਈਜ਼ ਜਿਹੜਾ ਹਿੰਦੂ ਆਈਡੀਓਲੋਜੀ ਦਾ। ਈਵਨ ਤੁਸੀਂ ਕਾਂਗਰਸ ਦਾ ਪਾਰਟ ਦੇਖੋ, ਕਾਂਗਰਸ ਵੀ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਹੀ ਸੈੱਲ ਕਰਦੀ ਹੈ। ਹੁਣ ਕਮਲਨਾਥ ਗੁਪਤਾ ਕਹਿ ਰਹੇ ਕਮਲਨਾਥ ਪੰਜਾਬੀ ਹਿੰਦੂ ਖੱਤਰੀ ਜਿਹੜਾ ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਸ਼ਾਰਟ ਟਰਮ ਰਿਹਾ, ਹੁਣ ਕਾਂਗਰਸ ਨੂੰ ਲੀਡ ਕਰ ਰਿਹਾ। ਉਹਨੇ ਵੀ ਯੱਗ ਹਵਨ ਤਾਂ ਕਰਵਾਏ। ਉਹ ਇੱਕ ਫਰੋਡੀਆ ਜਿਹਾ ਨਿੱਕੀ ਉਮਰ ਦਾ ਬਾਬਾ ਹੈ, ਉਹਨੂੰ ਲੈ ਕੇ ਜਿਹੜਾ ਉਹ ਕਹਿੰਦਾ ਜੀ ਇੰਡੀਆ ਨੂੰ ਹਿੰਦੂ ਰਾਸ਼ਟਰ ਬਣਾਓ। ਸੋ ਕਮਲਨਾਥ ਨੇ ਵੀ ਖੁੱਲ੍ਹ ਕੇ ਹਿੰਦੂਤਵਾ ਦਾ ਕਾਰਡ ਪਲੇ ਕੀਤਾ। ਇਹੀ ਹਾਲ ਅਸੀਂ ਦੂਸਰੇ ਪਾਸੇ ਵੀ ਦੇਖਦੇ ਹਾਂ। ਸੋ ਮਤਲਬ ਇਹ ਹੈ ਵੀ ਉੱਥੇ ਹੁਣ ਬੀਜੇਪੀ ਹੈ, ਕੱਲ੍ਹ ਨੂੰ ਕਾਂਗਰਸ ਆ ਜਾਏ, ਕੋਈ ਫਰਕ ਨਹੀਂ ਪਏਗਾ ਕਿਉਂਕਿ 80% ਜਿਹੜਾ ਪਾਪੂਲੇਸ਼ਨ ਹੈ ਉਹਨਾਂ ਨੂੰ ਪਤਾ ਹੈ ਉਹਦੇ ਸਿਰ ਦੇ ਉੱਤੇ ਬਾਕੀ EVM ਜ਼ਿੰਦਾਬਾਦ, ਮਸ਼ੀਨਾਂ 'ਚ ਨਾਲ ਜੋ ਮਰਜ਼ੀ ਕੈਲੀਬਰ 2-4% ਇੱਧਰ ਘੁਮਾ ਦਿਓ, ਉੱਧਰ ਘੁਮਾ ਦਿਓ। ਸੋ ਇਹ ਖਾਲਿਸਤਾਨ ਦੀ ਸਟਰਗਲ ਨੂੰ ਬਿਲਿਟਲ ਕਰਨ ਲਈ ਹੈ ਇਹ ਕਹਿਣਾ ਕਿ ਜੀ ਇਹ ਤਾਂ ਸਿਰਫ ਉਹਨਾਂ ਦੀ ਇੱਕ ਵੋਟ ਪੋਲੀਟਿਕਸ ਦਾ ਹਿੱਸਾ ਹੈ। ਉਹਨਾਂ ਨੇ ਸਿੱਖਾਂ ਨੂੰ ਜਿਹੜਾ ਹੈ ਉਹ ਕੁੱਟਣਾ ਇਸ ਲਈ ਕਿ ਉਹ ਵੋਟਾਂ ਲੈ। ਹੁਣ ਉਹਨਾਂ ਨੂੰ ਇਸ ਦੀ ਲੋੜ ਨਹੀਂ ਹੈ। ਆਲਰੇਡੀ ਉਹਨਾਂ ਨੇ ਉਹਨਾਂ ਝੂਠਿਆਂ ਦਾ ਸਾਰਾ ਵਰਤਾਂਤ ਸਿਰਜ ਕੇ ਪਿਛਲੇ ਝੂਠਾਂ ਨੂੰ ਵੀ ਇੰਨਾ ਵੱਡਾ ਬਣਾ ਦਿੱਤਾ ਹੈ ਕਿ ਉਹ ਵੋਟ ਪੋਲੀਟਿਕਸ ਦਾ ਹੁਣ ਉਹਨਾਂ ਦੇ ਖਾਤੇ ਜਾਂ ਤਾਂ ਇਹ ਮੁਲਕ ਜਾਏਗਾ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਂਗ ਟੁਕੜਿਆਂ ਦੇ ਵਿੱਚ, ਤੇ ਜਾਂ ਫਿਰ ਉਸ ਕਿਸਮ ਦੇ ਜਿਹੜਾ ਇਹ ਹਿੰਦੂਤਵਾ ਦਾ ਰਾਗ ਪੜ੍ਹਦੇ ਅਲਟੀਮੇਟਲੀ ਉਹ ਗੰਗਾ ਜਮਨੀ ਤਹਿਜ਼ੀਬ ਜਿਨ੍ਹਾਂ ਨੂੰ ਅਸੀਂ ਨਮੋ ਨਮੈ ਕਹਿੰਦੇ ਹਾਂ ਉਹਨਾਂ ਤੱਕ ਮਹਿਦੂਦ ਹੋ ਕੇ ਅਲਟੀਮੇਟਲੀ ਹੁਣ ਜਿਵੇਂ ਜੇ ਸਾਊਥ ਇੰਡੀਆ ਬਾਗੀ ਹੈ, ਤੇਲੰਗਾਨਾ ਨੇ ਵੋਟ ਨਹੀਂ ਪਾਈ ਜਾਂ ਕਰਨਾਟਕਾ ਨੇ ਨਹੀਂ, ਉਹ ਆਲਰੇਡੀ ਪੋਲਰਾਈਜੇਸ਼ਨ ਦੀ ਗੱਲ ਸੋਸਾਇਟੀ 'ਚ ਹੋ ਰਹੀ ਹੈ। ਉਹ ਫਿਰ ਥੋੜ੍ਹਾ ਲੌਂਗ ਟਰਮ ਹੋਏਗਾ, ਪਰ ਮੈਨੂੰ ਇਹ ਲੱਗਦਾ ਹੈ ਵੀ ਜਿਸ ਲੈਵਲ ਦੇ ਉੱਤੇ ਅੱਜ ਖਾਲਿਸਤਾਨ ਦੀ ਗੱਲ ਹੈ, ਜੇ ਸਾਡੇ ਇੱਥੋਂ ਦੇ ਓਪੀਨੀਅਨ ਮੇਕਰਸ, ਲਾਅ ਮੇਕਰਸ, ਡਿਸੀਜਨ ਮੇਕਰਸ ਨੂੰ ਸਿੱਖ ਫੈਕਟਰ ਦੀ ਔਰ ਖਾਲਿਸਤਾਨ ਐਜ਼ ਏ ਬਫਰ ਇਹਨਾਂ ਤਿੰਨੋਂ ਮੁਲਕਾਂ ਦੇ ਵਿੱਚ ਜਿਹੜੇ ਨਿਊਕਲੀਅਰ ਨੇ, ਚਾਈਨਾ, ਇੰਡੀਆ, ਪਾਕਿਸਤਾਨ, ਜਿਨ੍ਹਾਂ ਦੀ ਹੌਸਟਿਲਿਟੀ ਹੈ, ਚਾਈਨਾ ਇੰਡੀਆ ਦੀ, ਇੰਡੀਆ ਪਾਕਿਸਤਾਨ ਦੀ, ਔਰ ਖਾਲਿਸਤਾਨ ਇੱਕ ਬਫਰ ਦੇ ਤੌਰ ਦੇ ਉੱਤੇ ਹੀ ਆਨਸਰ ਹੈ। ਇਹ ਕੋਈ ਮਹਿਜ਼ ਨਾਰਾ ਨਹੀਂ ਹੈ, ਮਹਿਜ਼ ਇਸ ਗੁੱਸੇ 'ਚੋਂ ਨਹੀਂ ਪੈਦਾ ਹੋਇਆ ਜੀ ਕਿ ਕਿਉਂਕਿ ਇੰਡੀਆ ਨੇ ਅਟੈਕ ਕਰਤਾ ਦਰਬਾਰ ਸਾਹਿਬ ਤੇ ਇਸ ਲਈ ਉਹ ਸਿੱਖਾਂ ਨੇ ਕਿਹਾ ਨਹੀਂ। ਇਹਦੀ ਇੱਕ ਹਿਸਟਰੀ ਹੈ, ਅਸੀਂ ਸੋਵਰਨ ਹੈ ਔਰ ਸੋਵਰਨਟੀ ਦੇ ਨਾਲ ਕਦੇ ਸਿੱਖਾਂ ਨੇ
ਸਮਝੌਤਾ ਨਹੀਂ ਕੀਤਾ ਨਹੀਂ ਕੀਤਾ। ਉਹ ਸਾਡੀ 2 ਵੇਲੇ ਦੀ ਅਰਦਾਸ ਹੀ ਦੱਸਦੀ ਹੈ ਕਿ ਅਸੀਂ ਖਾਲਸਾ ਜੀ ਕੇ ਬੋਲਬਾਲੇ ਵੀ ਅਕਾਲ ਪੁਰਖ ਤੋਂ ਮੰਗਦੇ ਹਾਂ ਔਰ ਇਹ ਆਪਣਾ ਰਾਈਟ ਵੀ ਅਸਰਟ ਕਰਦੇ ਹਾਂ ਵੀ ਅਸੀਂ ਸੋਵਰਨ ਹੈ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ख्वार होए सब मिलेंगे, बचे शरण जो होए। जी डॉक्टर साहब, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।